ਬਿਸਮਿਲ੍ਲਾਹਿਰ ਰਹਿਮਾਨ ਰਹੀਮ ਤੇ ਅਸਲਾਮ ਅਲੈਕੁਮ। 3 ਜੁਲਾਈ ਪਾਕਿਸਤਾਨ ਦੇ ਵਿੱਚ ਜੁਮੇਰਾਤ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ, ਬੜੀ ਖਤਰਨਾਕ ਖਬਰ ਹੈ। ਡਰੌਪ ਸਾਈਟ ਇੱਕ ਅਮਰੀਕੀ ਜਰੀਦਾ ਅਖਬਾਰ ਮੈਗਜ਼ੀਨ, ਉਹਨਾਂ ਨੇ ਇੱਕ ਖਬਰ ਦਿੱਤੀ ਹੈ ਕਿ UAE ਮੁਤਹੱਦਾ ਅਰਬ ਅਮਾਰਾਤ ਦੇ ਵਿੱਚ ਇਮਰਾਨ ਖਾਨ ਸਾਹਿਬ ਦੇ 2 ਸੋਸ਼ਲ ਮੀਡੀਆ ਵਰਕਰਸ, ਨਾਂ ਉਹਨਾਂ ਦਾ ਮੁਹੰਮਦ ਜੁਨੇਦ ਜਹਾਂਗੀਰ ਤੇ ਸੈਯਦ ਸਲਮਾਨ ਰਜ਼ਾ, ਉਹਨਾਂ ਨੂੰ ਸਤੰਬਰ 2024 ਦੇ ਵਿੱਚ ਗ੍ਰਿਫਤਾਰ ਕਰ ਲਿਆ। 7 ਮਹੀਨੇ ਤੱਕ ਉਹਨਾਂ ਨੂੰ ਗ੍ਰਿਫਤਾਰ ਰੱਖਿਆ ਔਰ 7 ਮਹੀਨੇ UAE ਦੇ ਵਿੱਚ ਜੇਲ੍ਹ 'ਚ ਰੱਖਣ ਤੋਂ ਬਾਅਦ ਉਹਨਾਂ ਨੂੰ ਪਾਕਿਸਤਾਨੀ ਰਜੀਮ ਦੇ ਹਵਾਲੇ ਕਰ ਦਿੱਤਾ। ਇਹ UAE ਤੋਂ ਹੋਇਆ। ਸਾਡਾ ਬਰਾਦਰ ਇਸਲਾਮੀ ਮੁਲਕ ਹੈ, ਬੜਾ ਅਫਸੋਸਨਾਕ ਵਾਕਿਆ ਹੈ। ਜ਼ਾਹਿਰ ਹੈ ਹੁਣ ਉਹਨਾਂ ਬੱਚਿਆਂ ਦੇ ਨਾਲ ਪਾਕਿਸਤਾਨ 'ਚ ਕੀ ਹੁੰਦਾ ਹੈ ਇਹ ਸਾਨੂੰ ਨਹੀਂ ਪਤਾ, ਲੇਕਿਨ ਇਹ ਮੁਹੰਮਦ ਜੁਨੇਦ ਸਾਹਿਬ ਜਿਹੜੇ ਨੇ, ਇਹਦਾ ਮਤਲਬ ਹੈ ਕਿ ਇਹ ਤਕਰੀਬਨ ਕੋਈ ਮਾਰਚ ਅਪ੍ਰੈਲ 'ਚ ਪਾਕਿਸਤਾਨ ਦੇ ਹਵਾਲੇ ਕੀਤੇ ਗਏ ਨੇ। ਇਹ ਡਰੌਪ ਸਾਈਟ ਨੇ ਸਟੋਰੀ ਕੀਤੀ ਹੈ ਔਰ ਸਾਰੀ ਤਫਸੀਲਾਤ ਦਿੱਤੀ ਹੈ ਕਿ UAE 'ਚ ਕਿਸ ਤਰ੍ਹਾਂ ਫੜੇ ਗਏ, ਫਿਰ ਕਿੰਨਾ ਚਿਰ ਰੱਖੇ ਉੱਥੇ ਔਰ ਕਿਸ ਤਰ੍ਹਾਂ ਉਹਨਾਂ ਨੂੰ ਹੁਣ ਪਾਕਿਸਤਾਨੀ ਰਜੀਮ ਦੇ ਹਵਾਲੇ ਕੀਤਾ। ਹੁਣ ਅੱਗੋਂ ਇਹਨਾਂ ਦੇ ਨਾਲ ਕੀ ਹੋਏਗਾ ਜਾਂ ਕੀ ਹੋਇਆ ਉਹਦੀ ਪੁੱਛ ਪ੍ਰਤੀਤ ਕਰਾਂਗੇ, ਜ਼ਾਹਿਰ ਹੈ, ਲੇਕਿਨ ਇਹ ਅੱਜ ਖਬਰ ਸਾਹਮਣੇ ਆਈ ਹੈ ਜਿਹੜੀ ਡਰੌਪ ਸਾਈਟ ਨੇ ਦਿੱਤੀ ਹੈ। ਅਫਸੋਸਨਾਕ ਖਬਰ ਹੈ। ਅੱਛਾ, ਅਗਲੀ ਖਬਰ ਜਿਹੜੀ ਹੈ ਉਹ ਬੜੀ ਇੰਪੋਰਟੈਂਟ ਹੈ ਔਰ ਜਿਹੜੀ ਅਗਲੀ ਖਬਰ ਹੈ ਉਹ ਪਿਛਲੀ ਖਬਰ ਦੇ ਨਾਲ ਲਿੰਕ ਕਰਦੀ ਹੈ। ਜਿਸ ਤਰ੍ਹਾਂ ਤੁਸੀਂ ਪਿਛਲੀ ਖਬਰ 'ਚ ਇਹ ਤਾਂ ਦੇਖ ਲਿਆ ਕਿ ਐਕਸੈਸ ਕਿੱਥੋਂ ਤੱਕ ਹੈ, ਮਤਲਬ ਕਿ ਅਗਰ ਕੋਈ ਬੰਦਾ ਸਾਊਦੀ ਅਰਬ, UAE, ਮਤਲਬ ਜਿਤਨੇ ਵੀ ਗਲਫ ਦੇ ਮੁਲਕ ਨੇ ਉੱਥੇ ਹੈਗਾ ਤੇ ਉਹ ਇਹਨਾਂ ਦੀ ਮਰਜ਼ੀ ਤੋਂ ਬਗੈਰ ਉੱਥੇ ਹਿਲ ਜੁਲ ਨਹੀਂ ਸਕਦਾ। ਜਿਹੜੇ ਚੌਧਰੀ ਨਿਜ਼ਾਮਦੀਨ ਸਾਹਿਬ ਨੇ, ਉਹਨਾਂ ਦੀ ਮਰਜ਼ੀ ਤੋਂ ਬਗੈਰ ਗਲਫ ਦੇ ਵਿੱਚ ਤੁਸੀਂ ਕਿਤੇ ਨਹੀਂ ਹਿਲ ਜੁਲ ਸਕਦੇ। ਅਰਸ਼ ਸ਼ਰੀਫ ਸ਼ਹੀਦ ਸਾਹਿਬ ਦਾ ਵੀ ਕਿੱਸਾ ਸਾਰਿਆਂ ਨੂੰ ਪਤਾ ਹੈ, ਯਾਦ ਹੈ। ਉੱਥੇ ਜਿਹੜਾ ਵੀ ਬੰਦਾ ਹੈ ਉਹ ਫਿਰ ਮਿਹਰਬਾਨੀ ਦੀ ਵਜ੍ਹਾ ਤੋਂ ਹੀ ਹੈ, ਮਤਲਬ ਮਿਹਰਬਾਨੀ ਹੈ ਕਿ ਜਾਂ ਉਹਨਾਂ ਦੀ ਅੱਖ ਨਾ ਪਵੇ ਜਾਂ ਉਹਨਾਂ ਦਾ ਦਿਲ ਨਾ ਹੋਵੇ ਜਾਂ ਉਹਨਾਂ ਨੇ ਕੁਝ ਕਰਨਾ ਨਾ ਹੋਵੇ, ਵਟ ਐਵਰ ਦਾ ਰੀਜ਼ਨ। ਲੇਕਿਨ ਅਗਰ ਉਹਨਾਂ ਦਾ ਦਿਲ ਹੋਵੇ ਤਾਂ ਤੁਸੀਂ ਡਰੌਪ ਸਾਈਟ ਦੀ ਸਟੋਰੀ 'ਤੇ ਦੇਖ ਲਿਆ ਕਿ UAE ਦੇ ਵਿੱਚੋਂ ਉਹ ਬੰਦੇ ਚੁੱਕਣਗੇ, ਉਹਨਾਂ ਨੂੰ ਲੈ ਕੇ ਜਾਣਗੇ, ਪਹਿਲਾਂ ਜੇਲ੍ਹ 'ਚ ਉੱਥੇ ਰਖਵਾਉਣਗੇ, ਫਿਰ ਪਾਕਿਸਤਾਨ ਲੈ ਜਾਣਗੇ। ਇਹ ਤਾਂ ਤੁਸੀਂ ਦੇਖ ਲਈ। ਹੁਣ ਦੂਸਰੇ ਪਾਸੇ ਆ ਜਾਓ। ਸਮਾਂ ਨਿਊਜ਼ ਦੇ ਉੱਤੇ ਅੱਜ ਤੀਸਰਾ ਦਿਨ ਹੈ। ਕਿਨਵਾਂ? ਅੱਜ ਤੀਸਰਾ ਦਿਨ ਹੈ ਲਗਾਤਾਰ ਇਸਰਾਈਲ ਨੂੰ ਮਨਜ਼ੂਰ ਕਰਨ ਵਾਸਤੇ, ਤਸਲੀਮ ਕਰਨ ਵਾਸਤੇ ਪ੍ਰੋਗਰਾਮ ਹੋ ਰਹੇ ਨੇ, ਡਾਇਰੈਕਟਲੀ ਜਾਂ ਇਨਡਾਇਰੈਕਟਲੀ। ਤਕਰੀਬਨ ਨਦੀਮ ਮਲਿਕ ਸਾਹਿਬ ਦਾ ਤੀਸਰਾ ਪ੍ਰੋਗਰਾਮ। ਮੈਂ ਇਹ ਨਹੀਂ ਕਹਿ ਰਿਹਾ ਵੀ ਉਹ ਕਹਿ ਰਹੇ ਨੇ ਕਿ ਮਨਜ਼ੂਰ ਕਰ ਲਓ, ਲੇਕਿਨ ਜੋ ਹੋ ਰਿਹਾ ਉਹਦੇ 'ਤੇ ਉਹ ਪ੍ਰੋਗਰਾਮ ਕਰ ਰਹੇ ਨੇ। ਪਹਿਲਾਂ ਤਾਂ ਖਵਾਜਾ ਆਸਿਫ ਸਾਹਿਬ ਆਏ ਅਤੇ ਉਹਨਾਂ ਨੇ ਆਖਿਆ ਕਿ ਸਾਡਾ ਜਿਹੜਾ ਐਟਮੀ ਅਤੇ ਮਿਜ਼ਾਈਲ ਪ੍ਰੋਗਰਾਮ ਹੈ ਉਹਦੇ 'ਤੇ ਅਮਰੀਕਾ ਨੂੰ ਤਸ਼ਵੀਸ਼ ਹੈ ਕਿ ਸਾਡੇ ਮਿਜ਼ਾਈਲ ਕਿਤੇ ਇਸਰਾਈਲ ਤੱਕ ਨਾ ਪੜ ਜਾਣ। ਇਸ ਲਈ ਅਮਰੀਕਾ ਇਹ ਚਾਹੁੰਦਾ ਹੈ ਵੀ ਉਹਨਾਂ ਦੀ ਰੇਂਜ ਘੱਟ ਹੀ ਰਹੇ ਅਤੇ ਅਸੀਂ ਤਾਂ ਅਮਰੀਕਾ ਨੂੰ ਇਹ ਕਿਹਾ ਹੈ ਵੀ ਸਾਡੇ ਮਿਜ਼ਾਈਲ ਤਾਂ ਅਸੀਂ ਹਿੰਦੁਸਤਾਨ ਲਈ ਬਣਾਏ ਨੇ, ਹਿੰਦੁਸਤਾਨ ਦੇ ਸਾਰੀ ਜਗ੍ਹਾ ਤੋਂ ਅੱਪੜ ਸਕਣ, ਅਤੇ ਤੁਸੀਂ ਸਾਡੀ ਹਿੰਦੁਸਤਾਨ ਨਾਲ ਸੁਲ੍ਹਾ ਕਰਾ ਦਿਓ ਅਤੇ ਅਸੀਂ ਮਿਜ਼ਾਈਲ ਵੈਸੇ ਹੀ ਖ਼ਤਮ ਕਰ ਦਿੰਦੇ। ਮਤਲਬ ਐਟਮੀ ਪ੍ਰੋਗਰਾਮ ਵੀ, ਸਾਡੀ ਦਿਫਾਅ ਦੀ ਜਿਹੜੀ ਲਫ਼ਜ਼ ਉਹਨਾਂ ਨੇ ਇਸਤੇਮਾਲ ਕੀਤਾ ਕਿ ਸਾਡੀ ਦਿਫਾਅ ਦੀ ਜ਼ਰੂਰਤ ਕਮ ਹੋ ਜਾਏਗੀ ਜਾਂ ਬਿਲਕੁਲ ख़त्म हो जाएगी। ਇਹ ਕੀ ਆਖਿਆ ਸੀ, ਸੁਣ ਲਓ। उनका मेन मकसद ये है कि रेंज जो है वो इजराइल उससे थ्रेटन ना हो, लेकिन हमारी तो जो है वो तो ईस्टर्न है ना, कि जो डेप्थ है इंडिया की वो सारी की सारी जो है हम कवर कर सकें। हमारा किसी इस खिते में या बियॉन्ड दिस खिता कोई अमेरिका के खिलाफ या किसी के खिलाफ हमारा नहीं है। हम कोई रेंज उस रेंज में है ही नहीं। हम चाहते हैं ले लें, जो भी रियासत ले लें, तो हम तो उसको रेंज लेते हैं। हमारा जो सारे का सारा जो है ना वो इंडिया सेंट्रिक जो है डिफेंस का सारा प्रोग्राम है। हिंदुस्तान के साथ हमारा एक झगड़ा है, कश्मीर का झगड़ा है, वो बैठ के हमारे साथ हल कर लें, बैनुल अक़वामी बरादरी बैठ के हल करवा दे। उसके बाद जो है हमारी डिफेंस नीड्स जो हैं वो मेरा ख्याल है फिर कोई अगर उन पर क्वालिफिकेशन जो है अगर हम अपनी मर्जी के साथ वो लगाना चाहें। सुन लिया जी। हुण अगर सदर ट्रंप वाकई सियाणा होवे तो इंडिया नाल गल करे कि बई तुहाडा एटमी प्रोग्राम तो जाहिर है तुसीं ते छड्डना नहीं, क्योंकि तुहानूं तो एटमी प्रोग्राम चाइना की वजह तो भी चाहिए। तुसीं ते अपना एटम बंब रखना है क्योंकि तुसीं चाइना का भी मुकाबला करना है। पाकिस्तान तो अपने मूँह कहता है भी साडा एटमी प्रोग्राम है ही तुहाडे लई। तुसीं इस तरह करो, कश्मीर ते तुहाडी सुलह करा देने ते इस कजिए तो जान छुड़ाने। सुलह की होनी है? उधर वाला कश्मीर उन्हां दा, इधर वाला इन्हां दा। ये तो तुहानूं पता वाजपेयी भी मन गया सी। हिंदुस्तान तो बड़ा चरोकना इस गल नूं मनदा है। इस गल ते अगर ट्रंप साहब करा देण सुलह तो साडे जिहड़े भाई साहब ने वो तैयार ने कि लै लो जी साडा पटाका लै लो, तो असी दे छड्डिया पटाका, तो उस तो बाद फिर पएगा साडा पटाका, क्योंकि इंडिया ने जिस तरह वो
ਸਿੰਧ ਤਾਸ ਮੁਆਹਦਾ ਖਤਮ ਕਰ ਸਕਦੇ ਨੇ ਜਦੋਂ ਦਿਲ ਕਰਦਾ, ਤੇ ਇਹ ਵਾਲੀ ਸੁਲ੍ਹਾ ਵੀ ਖਤਮ ਕਰ ਲੈਣਗੇ, ਫਿਰ ਸ਼ੁਰੂ ਹੋ ਜਾਣਗੇ ਵੀ ਇਹ ਕਸ਼ਮੀਰ ਵੀ ਚਾਹੀਦਾ, ਫਿਰ ਕੀ ਕਰ ਲਾਂਗੇ। ਰਹੀ ਗੱਲ ਕਿ ਜੀ ਉਹ ਫਲਾਣੇ ਨੇ ਗਰੰਟੀ ਦਿੱਤੀ ਸੀ, ਤੇ ਉਹ ਫਲਾਣਾ ਕੌਣ ਉਸ ਵੇਲੇ ਉੱਥੇ ਬੈਠਾ ਹੁੰਦਾ? ਇੱਥੇ ਜਿਹੜਾ ਜ਼ੋਰਾਵਰ ਹੈ ਉਹਦੇ 3700 ਨੇ। ਦੱਸੋ ਨਾ ਵੀ ਜਿਨ੍ਹਾਂ ਮੁਆਹਦੇ ਕਰਾਏ ਹੁੰਦੇ ਨੇ, ਚੇਤੇ ਕਰੋ ਨਾ ਯੂਕਰੇਨ ਦੇ ਕੋਲੋਂ ਐਟਮ ਬੰਬ ਲਿਆ ਸੀ, ਉਸ ਵੇਲੇ ਸਾਰਿਆਂ ਨੇ ਮੁਆਹਦਾ ਕੀਤਾ ਸੀ। ਜਿਸ ਵੇਲੇ ਉਹਨਾਂ 'ਤੇ ਭੈੜਾ ਵੇਲਾ ਆਇਆ, ਕੌਣ ਉਹਨਾਂ ਦੇ ਨਾਲ ਖਲੋਤਾ? ਈਰਾਨ ਦੇ ਨਾਲ ਅਮਰੀਕਾ ਨੇ ਮੁਆਹਦਾ ਕੀਤਾ ਸੀ ਕਿ ਤੁਸੀਂ ਐਟਮੀ ਪ੍ਰੋਗਰਾਮ ਤਰਕ ਕਰ ਦਿਓ ਅਤੇ ਤੁਸੀਂ ਆਪਣਾ ਜਿਹੜਾ ਨਿਊਕਲੀਅਰ ਪ੍ਰੋਗਰਾਮ ਹੈ ਉਹ ਬਿਜਲੀ ਸ਼ਿਜਲੀ ਬਣਾਉਣ ਲਈ ਬਾਕੀ ਸਿਵਿਲੀਅਨ ਜ਼ਰੂਰਤਾਂ ਵਾਸਤੇ ਜਾਰੀ ਰੱਖੋ। ਸਦਰ ਓਬਾਮਾ ਨੇ ਮੁਆਹਦਾ ਕੀਤਾ, ਸਦਰ ਟਰੰਪ ਆਇਆ, ਉਹਨੇ ਕੈਂਸਲ ਕਰ ਦਿੱਤਾ। ਮਤਲਬ ਹੁਣ ਆਪਣੇ ਮੂੰਹੋਂ ਸਾਡੇ ਵਜ਼ੀਰ ਦਫਾਅ ਸਾਹਿਬ ਤੇ ਇੱਕ ਖੱਚਾ ਮਾਰ ਰਹੇ ਨੇ ਕਿ ਅਸੀਂ ਤਿਆਰ ਹਾਂ ਦੇਣ ਨੂੰ, ਸਰਕਾਰ ਤੁਸੀਂ ਲੈਣ ਵਾਲੀ ਗੱਲ ਕਰੋ। ਅਤੇ ਅਗਰ ਉਹ ਪੂਰੀ ਫੀਲਡਿੰਗ ਲਾ ਕੇ ਸਾਡੇ ਕੋਲੋਂ ਵਾਕਈ ਇਹ ਦੋਵੇਂ ਸ਼ੈਵਾਂ ਲੈ ਲੈਣ, ਇਸਰਾਈਲ ਨੂੰ ਵੀ ਤਸਲੀਮ ਅਸੀਂ ਕਰ ਲਈਏ ਅਤੇ ਇੰਡੀਆ ਦੇ ਨਾਲ ਵੀ ਮਾਮਲਾ ਆਪਣਾ ਸੈੱਟ ਕਰ ਲਈਏ ਅਤੇ ਮਿਜ਼ਾਈਲ ਚਲੇ ਜਾਣ, ਉਸ ਤੋਂ ਬਾਅਦ ਦੋਵੇਂ ਆਉਣ ਅਤੇ ਫਿਰ ਜੋੜੀ ਠੋਕਣ, ਉਹ ਜੋੜੀ ਬਣ ਕੇ ਸਾਡੀ ਜੋੜੀ ਠੋਕਣ, ਅਤੇ ਫਿਰ ਸਾਨੂੰ ਕੋਈ ਨਾ ਪੁੱਛਣ ਵਾਲਾ ਹੋਏਗਾ ਅਤੇ ਨਾ ਸੁਣਨ ਵਾਲਾ ਹੋਏਗਾ। ਬਹਰਹਾਲ ਅੱਗੇ ਚੱਲਨੇ। ਹੁਣ ਇਹ ਜਿਹੜੀ ਖਬਰ ਅਸੀਂ ਤੁਹਾਨੂੰ ਦੇ ਰਹੇ ਹਾਂ ਕਿ 3 ਦਿਨ ਤੋਂ ਲਗਾਤਾਰ ਇਹ ਪ੍ਰੋਗਰਾਮ ਹੋ ਰਹੇ ਨੇ। ਪਹਿਲਾਂ ਤਾਂ ਖਵਾਜਾ ਆਸਿਫ ਸਾਹਿਬ ਨੇ ਕਿਹਾ, ਅਤੇ ਹੁਣ ਜਿਹੜੇ ਰਾਣਾ ਸਨਾਉੱਲਾ ਸਾਹਿਬ ਆਉਂਦੇ ਨੇ, ਉਹ ਆਉਂਦੇ ਨੇ ਮੇਰਾ ਜ਼ਾਤੀ ਓਪੀਨੀਅਨ ਹੈ। ਇਹ ਪੂਰੀ ਤੁਹਾਡੀ ਰਾਏ ਢਾਲੀ ਜਾ ਰਹੀ ਹੈ। ਇਹ ਜਿਸ ਤਰ੍ਹਾਂ ਉਹ ਘਿਓ ਗਰਮ ਕਰ ਰਹੇ ਹੁੰਦੇ ਨੇ ਪਕੌੜੇ ਕੱਢਣ ਤੋਂ ਪਹਿਲਾਂ, ਤੇ ਹਲਕਾ ਜਿਹਾ ਸੁੱਟ ਕੇ ਵੇਖਦੇ ਹੋ ਵੀ ਹੋ ਗਿਆ ਗਰਮ ਕਿ ਨਹੀਂ। ਇਹ ਮਾਹੌਲ ਚੈੱਕ ਕਰ ਰਹੇ ਨੇ ਕਿ ਤੁਸੀਂ ਇਸ ਮਾਹੌਲ ਦੇ ਵਿੱਚ ਬਿਲਕੁਲ ਸੈੱਟ ਹੋ ਕਿ ਨਹੀਂ। ਰਾਣਾ ਸਨਾਉੱਲਾ साहब ने की आख्या है, सुनो। मेरा ख्याल है कि पाकिस्तान को कंसेंसस की जो है वो कोशिश करनी चाहिए। तरक्की का इसमें बड़ा जो है वो अहम रोल होगा, और ईरान की भी पोजीशन जो है वो अब जो आज से कोई 1 महीना पहले थी वो नहीं रहेगी। ईरान को भी अब ये मालूम हो गया है कि पाकिस्तान उसका कैसा दोस्त है, और इंडिया के साथ जो है वो उसके जो है वो तल्लुकात की नोयत जो है वो क्या होना चाहिए। और सऊदी अरब ने जो है वो ईरान के ऊपर जब हमला हुआ तो उसने क्या किरदार अदा किया है, और इंडिया ने जो है वो क्या किरदार अदा किया है। तो इसलिए ईरान की भी अब नेक्स्ट जो वर्ल्ड ऑर्डर बनने जा रहा है, ईरान का भी अब मफाद इसी में है कि वो सऊदी अरब के साथ, टर्की के साथ और पाकिस्तान के साथ जो है वो अपनी अंडरस्टैंडिंग, अपना कंसेंसस और इनके साथ रह के आगे बढ़े। मुस्लिम वर्ल्ड में मैं समझता हूँ कि लीडिंग रोल जो है इन 3-4 बड़े ममालिक को जो है वो अब अदा करना चाहिए। इसकी बड़ी ज़रूरत है इस वक्त। सुन लिया जी, वो आंदे ने कि मेरा ख्याल है भी सानू सऊदी अरब के नाल रल के और सानू तुर्की दूसरे मुल्कों नाल रल के इसराइल के उत्ते अपना मौकफ बनाना चाहिए, मतलब कि मान लेना चाहिए। दूसरे लफ्ज़ां जे कह रहे हैं इत्थे गेम पहुँच गई है। रोज़ मुआहदा इब्राहिमी ते गल होण रही है, हर रोज़ टैलीविजन ते, बिल्कुल जिस तरह पिंडां वाले समझते हैं कि फसल लाउण तो ਪਹਿਲਾਂ ਜ਼ਾਹਿਰ है तुसी अपना पानी शानी लाउंदे हो, फिर जिस वे बत्तर आ जाए तो फिर हल छल वाउंदे हो, कई बारी फिर दोर भी पाउंदे हो, फिर भी कई बारी पानी लाउंदे हो, लोड़ हुंदी किसी फसल की किहो जी, किसी की किहो जी। ये सारा कुछ वो कीता जा रहा है, ये माहौल बनाया जा रहा उस सारे काम वास्ते जिहड़ा इन्हां ने पाउणा है, जिहड़ा ये तय कर चुके ने। अगे वेखदे की बनता, लेकिन फिलहाल तक ये गल कर चुके हैं। अच्छा जी, अगों ख्वाजा आसिफ साहब ने एक नवा ड्रामा किया। उन्होंने अयाज सादिक साहब के उत्ते एक हमला कर छड्डिया। उन्हें आख्या है कि मुल्क दे विच माशी बदहाली है, ये नोटिफिकेशन करके तो ना अपनियां तनख्वाहां जिहड़ियां 800% वधवा लियां ने, गड्डियां फ्री दियां ने, घर फ्री दे ने, सारा कुछ फ्री दा है, तो उत्तों इन्ने पैसे लैण डए ने। इन्हां नूं इस गल दा ख्याल होना चाहिए सी, ऐ कोई गल नहीं कि फलाने ने वधवा ली तो फलाने ने वधवा ली। इन्हां ने आप कौमी असैम्बली तो जिहड़ा नोटिफिकेशन घल्लिया और अपनी तनख्वाह वधवाई है, समरी घल्ली है, तो हुण आंदे ने कि मैं नहीं वधाई, फलाने ने वधा दी। ये इन्होंने चंगा काम नहीं किया। हुण वेखो, तुहानूं लगदा होएगा कि यार ख्वाजा बड़ा चंगा बंदा है, ये लोगों के बारे दस रहा कि बई तनख्वाह घट लवो, मुल्क इस वेले बड़ा मुश्किल हालात चों गुजर रहा, तो तनख्वाहां जरा थोड़ियां जिहियां घट कर लो। नहीं, इंज नहीं है। अगर ख्वाजा साहब नूं वाकई ख्याल हुंदा तो जिस वेले ये सब कुछ हो रहा सी, उस वेले बोलदे कूंदे, उस वेले की इन्हां दी बर्फ जमी सी, या इन्हां दे माजरत ना खतने होए सी भी ये घरों नहीं सी निकल सकते। उस वेले किहड़ा ऐसा रौला सी, उस वेले नहीं सी ये बोल सकते। नहीं, चुप करके खामोशी नाल पहला इन्हां दा पुराना वतीरा है। हुण रंगबाजी करने वास्ते जी इन्ने तनख्वाह वधा ली ने, MNAs ने भी वधवा ली, मिनिस्टरां ने भी वधवा ली,
ਸਪੀਕਰ ਨੇ ਵੀ ਵਧਵਾ ਲਈ, ਖਵਾਜੇ ਦੀ ਆਪਣੀ ਵੀ ਵਧੀ ਹੈ ਔਰ ਖਵਾਜੇ ਨੇ ਤਨਖਾਹ ਉਹ ਲੈਣੀ ਹੈ ਜਿਹੜੀ ਵਧੀ ਹੈ। ਲੇਕਿਨ ਇੱਥੇ ਰੰਗਬਾਜ਼ੀ ਹੋ ਰਹੀ ਹੈ ਮੁਕੰਮਲ ਟੈਲੀਵਿਜ਼ਨ ਦੇ ਉੱਤੇ ਕਿ ਉਹ ਹੋ ਬੜਾ ਜ਼ੁਲਮ ਹੋ ਗਿਆ, ਦੇਖੋ ਤਨਖਾਹਾਂ ਵਧਾ ਲਈਆਂ। ਮਤਲਬ ਇੱਥੇ ਉਹ ਜਿਹੜਾ ਪੰਜਾਬੀ ਦਾ ਮੁਹਾਵਰਾ ਹੈ, ਕੁੱਤੀ ਚੋਰਾਂ ਨਾਲ ਰਲੀ, ਇੱਥੇ ਮੈਂ ਕਿਸੇ ਨੂੰ ਕੁੱਤੀ ਨਹੀਂ ਕਹਿ ਰਿਹਾ, ਮੁਹਾਵਰੇ ਦੇ ਤੌਰ ਤੇ ਕਹਿ ਰਿਹਾ, ਕੁੱਤੀ ਚੋਰਾਂ ਨਾਲ ਰਲੀ ਹੈ ਮੁਕੰਮਲ ਤੌਰ ਤੇ। ਪਹਿਲਾਂ ਫ਼ਾਇਦਾ ਚੁੱਕ ਲੈਂਦੇ ਨੇ, ਜਿਸ ਵੇਲੇ ਫ਼ਾਇਦਾ ਮੁਕੰਮਲ ਹੋ ਜਾਂਦਾ ਉਸ ਵੇਲੇ ਟੈਲੀਵਿਜ਼ਨ ਤੇ ਆ ਕੇ ਰੰਗਬਾਜ਼ੀ ਸ਼ੁਰੂ ਕਰ ਦਿੰਦੇ ਨੇ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਜਿਹੜੀ ਰੱਖਣੀ ਹੈ ਉਹ ਖਬਰ ਇਹ ਹੈ ਕਿ ਪੀਪਲਜ਼ ਪਾਰਟੀ ਹਕੂਮਤ 'ਚ ਸ਼ਾਮਲ ਨਹੀਂ ਹੋਣਾ ਚਾਹੁੰਦੀ। ਅਸੀਂ ਕੋਸ਼ਿਸ਼ ਬੜੀ ਕੀਤੀ ਹੈ ਕਿ ਉਹ ਸ਼ਾਮਲ ਹੋਣ, ਲੇਕਿਨ ਉਹ ਇਹ ਸਮਝਦੇ ਨੇ ਕਿ ਜਿਹੜੀ ਵਫਾਕੀ ਹਕੂਮਤ ਹੈ ਉਹ ਬਹੁਤ ਹੀ ਜ਼ਿਆਦਾ ਬਦਨਾਮ ਹੈ, ਮਤਲਬ ਕਿ ਗੰਦੀ ਹੋਈ ਹੈ, ਆਵਾਮ ਉਹਨੂੰ ਬੜੀ ਨਫ਼ਰਤ ਕਰਦੀ ਹੈ। ਇਹ ਲਫ਼ਜ਼ ਨਹੀਂ ਹੋਣਾ ਕਹੇ ਗੰਦੀ ਔਰ ਨਫ਼ਰਤ, ਇਹ ਮੈਂ ਐਨਾਲਿਸਿਸ ਕਰ ਰਿਹਾ, ਉਹਨਾਂ ਨੇ ਬਦਨਾਮ ਦਾ ਲਫ਼ਜ਼ ਕਿਹਾ, ਗੈਰ ਮਕਬੂਲ ਦਾ ਲਫ਼ਜ਼ ਉਹਨਾਂ ਨੇ ਕਿਹਾ ਕਿ ਗੈਰ ਮਕਬੂਲ ਹੈ। ਇਹ ਖਵਾਜਾ ਆਸਿਫ ਸਾਹਿਬ ਨੇ ਕਿਹਾ ਕਿ ਪੀਪਲਜ਼ ਪਾਰਟੀ ਨੂੰ ਅਸੀਂ ਵਫਾਕੀ ਹਕੂਮਤ 'ਚ ਲਿਆਉਣਾ ਚਾਹੁੰਦੇ ਹਾਂ, ਪਰ ਉਹ ਆਉਣਾ ਨਹੀਂ ਚਾਹੁੰਦੇ ਕਿਉਂਕਿ ਉਹ ਸਮਝਦੇ ਨੇ ਕਿ ਹਕੂਮਤ ਬੜੀ ਬਦਨਾਮ ਹੈ, ਗੈਰ ਮਕਬੂਲ ਹੈ। ਹੁਣ ਇਹ ਵੇਖ ਲਓ ਕਿ ਇਹਨਾਂ ਨੂੰ ਇੱਕ ਦੂਜੇ ਦਾ ਆਪੇ ਹੀ ਪਤਾ ਹੈ, ਸਾਨੂੰ ਤੁਹਾਨੂੰ ਦੱਸਣ ਦੀ ਲੋੜ ਨਹੀਂ ਵੀ ਕਿੱਡੇ ਕੁ ਭੈੜੇ ਨੇ। ਇਹ ਆਪਣੇ ਮੂੰਹੋਂ ਮੰਨਣ ਡਏ ਨੇ ਕਿ ਸਾਡੇ ਜਿਹੜੇ ਸੰਗੀ ਸਾਥੀ ਨੇ ਉਹ ਸਮਝਦੇ ਨੇ ਵੀ ਅਸੀਂ ਬਹੁਤ ਹੀ ਜ਼ਿਆਦਾ ਬਦਨਾਮ ਹੈ, ਛਟੇ ਫੂਕੇ ਹੈ, ਸਾਡੇ ਨਾਲ ਜਿਹੜਾ ਲੱਗਾ ਉਹ ਡੁੱਬ ਗਿਆ, ਇਸ ਲਈ ਉਹਨਾਂ ਨੂੰ ਅਸੀਂ ਵਜ਼ਾਰਤਾਂ ਸਭ ਕੁਝ ਆਫਰ ਕਰਦੇ ਪਰ ਉਹ ਲਾਗੇ ਨਹੀਂ ਲੱਗਣ ਡਏ। ਇਹ ਤੁਸੀਂ ਆਪ ਇੱਥੋਂ ਇਹਨਾਂ ਦਾ ਇੱਕ ਦੂਜੇ ਦੇ ਉੱਤੇ ਕਿੰਨਾ ਇਤਮਾਦ ਹੈ। ਆਵਾਮ ਨੂੰ ਆਂਦੇ ਨੇ ਸਾਡੇ ਤੇ ਇਤਮਾਦ ਕਰੋ, ਪਰ ਇੱਕ ਦੂਜੇ ਤੇ ਇਹਨਾਂ ਦਾ ਕਿੰਨਾ ਇਤਮਾਦ ਹੈ ਉਹ ਆਪ ਵੇਖ ਲਓ ਕਿ ਇਹ ਇੱਕ ਦੂਜੇ ਦੇ ਲਾਗੇ ਲੱਗ ਕੇ ਰਾਜ਼ੀ ਨਹੀਂ ਹੈ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਨੂੰ ਦੇਣੀ ਉਹ ਇਹ ਹੈ ਕਿ ਖਵਾਜਾ ਆਸਿਫ ਸਾਹਿਬ ਦੇ ਅੱਜ ਉਹਨਾਂ ਦੇ ਬੜੇ ਬਿਆਨ ਨੇ, ਕਿਉਂਕਿ ਇਹਨਾਂ ਨੂੰ ਛੱਡਿਆ ਅੱਜ ਕੱਲ੍ਹ ਜਰਨੈਲਾਂ ਨੇ, ਆਪਣੀ ਮਰਜ਼ੀ ਨਾਲ ਨਹੀਂ ਕਰ ਰਹੇ। ਇਹਨਾਂ ਨੂੰ ਵਿੱਚੋਂ ਛੱਡਿਆ ਜਾਂ ਨਵਾਜ਼ ਸ਼ਰੀਫ ਨੇ ਛੱਡਿਆ ਜਾਂ ਜਰਨੈਲਾਂ ਨੇ ਛੱਡਿਆ। ਇਹ ਜਿੰਨਾ ਕੁ ਗੰਦ ਪਾ ਰਹੇ ਨੇ, ਜਿਵੇਂ ਮੱਖੀ ਨਹੀਂ ਹੁੰਦੀ ਹਰ ਉਹਨੇ ਇੱਕ ਗੰਦੇ ਥਾਂ ਤੇ ਬਹਿ ਕੇ ਫਿਰ ਹਰ ਸ਼ਹਿਰ ਨੂੰ ਗੰਦਾ ਕਰਨਾ ਹੁੰਦਾ, ਉਹ ਖਵਾਜਾ ਸਾਹਿਬ ਮਾਜ਼ਰਤ ਨਾਲ ਕੰਮ ਕਰ ਰਹੇ ਨੇ। ਇੱਕ ਬਿਆਨ ਦੇ ਪਿੱਛੇ ਕਦੀ ਐਟਮੀ ਪ੍ਰੋਗਰਾਮ ਵੀ ਗਿਵ ਅਪ ਕਰ ਰਹੇ ਨੇ, ਪੀਪਲਜ਼ ਪਾਰਟੀ ਨੂੰ ਵੀ ਠੋਕੀ ਆ ਰਹੇ ਨੇ, ਅਯਾਜ਼ ਸਾਦਕ ਨੂੰ ਵੀ ਠੋਕੀ ਆ ਰਹੇ ਨੇ। ਅਗਲੀ ਗੱਲ ਸੁਣ ਲਓ, ਅੱਗੋਂ ਕਹਿੰਦੇ ਨੇ ਕਿ ਇਸ ਵੇਲੇ ਮੁਲਕ ਦੇ ਵਿੱਚ ਆਈਡੀਅਲ ਸੈਟਅਪ ਚੱਲ ਰਿਹਾ, ਸਾਰਾ ਕੁਝ ਇਕੱਠੇ ਕਰ ਰਹੇ ਹਾਂ ਅਸੀਂ, ਹਾਈਬ੍ਰਿਡ ਨਿਜ਼ਾਮ ਚੱਲ ਰਿਹਾ ਔਰ ਇਹ ਆਈਡੀਅਲ ਹੈ, ਅਸੀਂ ਔਰ ਜਰਨੈਲ ਰਲ ਕੇ ਸਭ ਕੁਝ ਕਰ ਰਹੇ। ਹੁਣ ਇਹ ਬੜੀ ਬਾਰੀਕ ਵਾਰਦਾਤ। ਡੀਜੀ ISPR ਸਾਹਿਬ ਕਹਿੰਦੇ ਨੇ ਕਿ ਬਰਾਏ ਮਿਹਰਬਾਨੀ ਫੌਜ ਨੂੰ ਸਿਆਸਤ ਤੋਂ ਬਾਹਰ ਰੱਖੋ, ਫੌਜ ਦਾ ਕੋਈ ਕੰਮ ਨਹੀਂ ਸਿਆਸਤ ਦੇ ਨਾਲ। ਕੀ ਕਹਿੰਦੇ ਨੇ ਇਹ ਸੁਣੋ। और पाकिस्तान की जो अफवाज है, पाकिस्तान की जो आर्मी है, इसको सियासत के अंदर बराए मेहरबानी इन्वॉल्व ना किया जाए। ਸੁਣ ਲਿਆ ਜੇ, ਉਹ ਕਹਿੰਦੇ ਨੇ ਸਾਡਾ ਕੋਈ ਕੰਮ ਨਹੀਂ। ਖਵਾਜਾ ਆਸਿਫ ਸਾਹਿਬ ਕਹਿੰਦੇ ਨੇ ਨਾ ਚੰਨ ਹੁਣ ਕਿੱਥੇ ਗੋੜ ਵਾਲੀ ਪੀ ਕੇ, ਇਸ ਤਰ੍ਹਾਂ ਨਹੀਂ, ਜ਼ਰਾ ਆ ਜਾਓ, ਵਾਪਸ ਆ ਜਾਓ। ਉਹ ਕੀ ਕਰਦੇ ਨੇ, ਉਹ ਕਹਿੰਦੇ ਨੇ ਕਿ ਨਹੀਂ ਜਨਾਬ ਤੁਸੀਂ ਔਰ ਅਸੀਂ ਸਭ ਕੁਝ ਰਲ ਕੇ ਹੀ ਕਰ ਰਹੇ ਹਾਂ, ਤੁਸੀਂ ਔਰ ਅਸੀਂ ਸਭ ਕੁਝ ਰਲ ਕੇ ਹੀ ਕਰ ਰਹੇ। ਮਤਲਬ ਉਹ ਸ਼ਰੀਕੇ ਜੁਰਮ ਬਣਾ ਰਹੇ ਨੇ। ਇਹ ਜਿਹੜੇ ਤੁਹਾਨੂੰ ਪਤਾ ਕਿ ਪੂਰਾ ਖੁੰਗ ਹੈ ਖਵਾਜਾ ਆਸਿਫ, ਇਹ ਕੋਈ ਛੋਟਾ ਬੱਚਾ ਤਾਂ ਹੈ ਨਹੀਂ ਜਿਹਨੂੰ ਸਮਝ ਨਹੀਂ ਉਹ ਕੀ ਗੱਲ ਕਰ ਰਿਹਾ। ਉਹ ਕਹਿ ਰਹੇ ਨੇ ਕਿ ਜਨਰਲ ਸਾਹਿਬ ਕੰਮ ਸਾਰਾ ਸਾਡੇ ਨਾਲ ਰਲ ਕੇ ਪਾ ਰਹੇ ਹੋ, ਬਲਕਿ ਤੁਸੀਂ ਪਾ ਰਹੇ ਹੋ, ਅਸੀਂ ਤੁਹਾਡੇ ਨਾਲ ਰਲੇ ਹਾਂ, ਅਤੇ ਆਪ ਆਂਦੇ ਹੋ ਸਾਡਾ ਸਿਆਸਤ 'ਚ ਲੈਣ ਦੇਣ ਨਹੀਂ, ਮਤਲਬ ਇਹ ਸਾਰਾ ਗੰਦਾ ਕੰਮ ਸਾਡੇ ਗੱਲ ਪਾ ਰਹੇ ਹੋ। ਇਸ ਤਰ੍ਹਾਂ ਨਹੀਂ, ਆਪਣਾ ਆਪਣਾ ਵਜ਼ਨ ਚੁੱਕਣਾ ਪੈਣਾ। ਇਸ ਲਈ ਹਰ ਥਾਂ 'ਤੇ ਕਹਿ ਰਹੇ ਨੇ ਕਿ ਇਹ ਹਾਈਬ੍ਰਿਡ ਨਿਜ਼ਾਮ ਹੈ, ਆਈਡੀਅਲ ਹੈ, ਅਸੀਂ ਜੋ ਕਰ ਰਹੇ ਰਲ ਕੇ ਕਰ ਰਹੇ। ਦੂਸਰੇ ਲਫ਼ਜ਼ਾਂ ਦੇ ਵਿੱਚ ਉਹਨਾਂ ਨੂੰ ਸ਼ਰੀਕੇ ਜੁਰਮ ਬਣਾ ਰਹੇ ਨੇ, ਰਿਕਾਰਡ ਦੇ ਉੱਤੇ ਸਟੇਟਮੈਂਟਾਂ ਰੱਖ ਰਹੇ ਨੇ, ਉਹਨਾਂ ਦੇ ਖਿਲਾਫ ਇੱਕ ਕਿਸਮ ਦੀ FIR ਦਰਜ ਕਰਾ ਰਹੇ ਨੇ। ਕੱਲ੍ਹ ਨੂੰ ਕਹਿਣਗੇ ਜਿਸ ਵੇਲੇ ਵਕਤ ਬਦਲਿਆ ਕਿ ਅਸੀਂ ਤਾਂ ਉਸ ਵੇਲੇ ਮੂੰਹੋਂ ਮੂੰਹ ਕਹਿੰਦੇ ਸਾਂ ਵੀ ਇਹ ਸਾਡੇ ਨਾਲ ਰਲੇ ਨੇ, ਅਸੀਂ ਇਕੱਲੇ ਨਹੀਂ ਹੈਗੇ। ਇਹ ਖਵਾਜਾ ਸਾਹਿਬ ਨੇ ਨਵੀਂ ਕਾਰਵਾਈ ਸ਼ੁਰੂ ਕੀਤੀ ਹੈ, ਵਾਕਈ ਸਮਝ ਆਉਣ ਵਾਲੀ ਹੈ ਕਾਰਵਾਈ। ਅੱਛਾ ਜੀ, ਆਰਿਫ ਅਲਵੀ ਸਾਹਿਬ ਉਹ ਅਮਰੀਕਾ ਦੇ ਵਿੱਚ ਆਏ ਸਨ, ਕੋਈ 2-4 ਬਿਆਨ ਉਹਨਾਂ ਨੇ, ਐਸੇ ਕੋਈ ਸਖਤ ਬਿਆਨ ਤਾਂ ਨਹੀਂ ਦਿੱਤੇ ਲੇਕਿਨ ਬਹਰਹਾਲ ਦਿੱਤੇ, ਅਤੇ ਉਸ ਤੋਂ ਬਾਅਦ ਉਹਨਾਂ ਦੇ ਬੱਚਿਆਂ ਦੇ ਉਹਨਾਂ ਦੇ ਬੈਂਕ ਅਕਾਊਂਟ ਬੰਦ ਕਰ ਛੱਡੇ। ਉਹਨਾਂ ਨੇ ਹਾਈ ਕੋਰਟ ਦੇ ਵਿੱਚ ਇੱਕ ਦਰਖਾਸਤ ਦਿੱਤੀ ਔਰ ਉੱਥੇ ਉਹਨਾਂ ਨੇ ਆਖਿਆ ਵੀ ਸਾਡੇ ਅਕਾਊਂਟ ਜਿਹੜੇ ਨਾ ਉਹ ਖੋਲ੍ਹ ਦਿਓ। ਉਹਨਾਂ ਦੇ ਬੱਚਿਆਂ ਦੇ ਅਕਾਊਂਟ, ਉਹਨਾਂ ਦੀ ਬੀਵੀ ਦੇ ਅਕਾਊਂਟ, ਸਾਰਿਆਂ ਦੇ ਅਕਾਊਂਟ ਬੰਦ ਕੀਤੇ ਨੇ। ਤੁਹਾਨੂੰ ਪਤਾ ਹੈ ਕਿ ਹੋਰ ਵੀ ਸਾਡੇ ਵੀ ਕੀਤੇ ਨੇ, ਸਾਰਿਆਂ ਦੇ ਕੀਤੇ ਨੇ, ਮੇਰੇ ਵੀ ਅਕਾਊਂਟ ਬੰਦ ਨੇ, ਇਮਰਾਨ ਰਿਆਜ਼ ਸਾਹਿਬ ਦੇ ਵੀ, ਸਾਰਿਆਂ ਦੇ ਬੰਦ ਨੇ। ਉਹਨਾਂ ਨੇ ਜਿਸ ਵੇਲੇ ਦਰਖਾਸਤ ਦਿੱਤੀ ਤੇ ਉਹਨਾਂ ਨੂੰ ਇਹ ਦੱਸਿਆ ਗਿਆ ਕਿ ਜੱਜ ਸਾਹਿਬ ਨੇ ਪਹਿਲਾਂ ਤਾਂ ਸੁਣੀ ਨਹੀਂ, ਆਖਿਰ ਜਾ ਕੇ ਕਿਤੇ ਸੁਣੀ, ਅਤੇ ਕੱਲ੍ਹ ਉਹਨਾਂ ਦੇ ਵਕੀਲ ਦੀ ਜੱਜ ਸਾਹਿਬ ਨੇ ਉਲਟਾ ਦਾਦਰਸੀ ਕਰਨ ਦੀ ਉਹਨਾਂ ਵਾਸਤੇ ਮਸਲੇ ਬਣਾਏ। ਅਦਾਲਤ 'ਚ ਕਿਹਾ ਗਿਆ ਵੀ ਤੁਹਾਡਾ ਮੌਕਲ ਇਨਵੈਸਟੀਗੇਸ਼ਨ 'ਚ ਸ਼ਾਮਿਲ ਨਹੀਂ ਹੁੰਦਾ ਅਤੇ ਅਕਾਊਂਟ ਕਿਸ ਤਰ੍ਹਾਂ ਖੋਲ੍ਹ ਦਈਏ। ਉਹ ਵਕੀਲ ਨੇ ਕਿਹਾ ਕਿ ਇਨਵੈਸਟੀਗੇਸ਼ਨ ਕਿਹੜੀ, ਉਹਨਾਂ ਨੇ ਇੱਥੋਂ ਬੰਬ ਚੋਰੀ ਕਰਕੇ ਵੇਚ ਦਿੱਤਾ ਹੈ ਸਦਰ ਨੇ, ਪਾਕਿਸਤਾਨ ਦੇ ਸਾਬਕਾ, ਉਹਨਾਂ ਦੇ ਆਪਣੇ ਜ਼ਾਤੀ ਅਕਾਊਂਟ ਨੇ, ਉਹਨਾਂ ਦੇ ਬੱਚਿਆਂ ਦੇ, ਚਲੋ ਉਹਨਾਂ ਦੇ ਛੱਡ ਦਿਓ, ਉਹਨਾਂ ਦੇ ਬੱਚਿਆਂ ਦੇ ਤਾਂ ਖੋਲ੍ਹੋ ਨਾ, ਉਹਨਾਂ ਦਾ ਕੀ ਕਸੂਰ ਹੈ। ਜੱਜ ਸਾਹਿਬ ਤੁਹਾਨੂੰ ਪਤਾ ਹੈ ਕਿ ਜੱਜ ਸਾਹਿਬ ਵੀ ਮੇਰੇ ਖਿਆਲ ਦੋਵੇਂ ਉਹ ਹੀ ਸਨ ਬੈਠੇ ਹੋਏ ਜਿਹੜੇ 26ਵੀਂ ਤਰਮੀਮ ਦੇ ਵਿੱਚੋਂ ਨਿਕਲੇ ਨੇ।
ਹੁਣ 26ਵੀਂ ਤਰਮੀਮ 'ਚੋਂ ਨਿਕਲੇ ਹੋਏ ਜੱਜ ਮੈਨੂੰ ਦੱਸੋ ਵਿਚਾਰੇ ਇਨਸਾਫ ਕਿਸ ਤਰ੍ਹਾਂ ਕਰਨ, ਕਿਹੜੇ ਮੂੰਹ ਨਾਲ ਇਨਸਾਫ ਦੇਣ। ਉਹਨਾਂ ਨੇ ਬਜਾਏ ਇਨਸਾਫ ਦੇਣ ਦੀ ਉੱਥੇ ਕੋਸ਼ਿਸ਼ ਇਹ ਕੀਤੀ ਕਿ ਜਿਹੜਾ ਵਕੀਲ ਸੀ ਆਰਿਫ ਅਲਵੀ ਸਾਹਿਬ ਦਾ, ਉਹਦੇ ਤੇ ਹੀ ਚੜ੍ਹਾਈ ਰੱਖੀ ਔਰ ਕਿਸੇ ਕਿਸਮ ਦਾ ਇਨਸਾਫ ਦੇਣ ਤੋਂ ਜਿਹੜਾ ਉਹ ਇਨਕਾਰ ਕਰ ਦਿੱਤਾ। ਅੱਛਾ ਜੀ, ਅਗਲੀ ਖਬਰ ਜਿਹੜੀ ਆ ਉਹ ਇੰਡੀਆ ਤੋਂ ਤੁਹਾਡੇ ਸਾਹਮਣੇ ਰੱਖਦੇ ਹਾਂ, ਮਹਾਰਾਸ਼ਟਰ ਤੋਂ। ਉੱਥੇ ਜਿਹੜੀ ਮਸਜਿਦ ਤੋਂ ਅਜ਼ਾਨ ਹੈ ਸਪੀਕਰ ਦੇ ਵਿੱਚ, ਉਹਦੇ ਤੇ ਪਾਬੰਦੀ ਲਗਾਤੀ। ਹਾਂਜੀ, ਹੁਣ ਇਹ ਹੈ ਕਿ ਬੰਬੇ ਵਗੈਰਾ ਦੇ ਕੁਝ ਇਲਾਕਿਆਂ ਦੇ ਵਿੱਚ ਹੁਣ ਮਸਜਿਦਾਂ ਤੋਂ ਅਜ਼ਾਨ ਲਾਊਡ ਸਪੀਕਰ 'ਚ ਨਹੀਂ ਦਿੱਤੀ ਜਾ ਸਕਦੀ। ਹੁਣ ਅਗਰ ਤੁਸੀਂ ਅਜ਼ਾਨ ਸੁਣਨੀ ਹੈ ਤਾਂ ਆਪਣੇ ਮੋਬਾਈਲ ਫੋਨ 'ਤੇ ਔਨ ਕਰ ਲਓ, ਵਰਨਾ ਹੁਣ ਮਸਜਿਦ ਤੋਂ ਅਜ਼ਾਨ ਜਿਹੜੀ ਹੈ ਉਹ ਨਹੀਂ ਹੋਏਗੀ, ਉੱਥੋਂ ਸਪੀਕਰਾਂ 'ਚ ਨਹੀਂ ਹੋਏਗੀ। ਇਹ ਬਹੁਤ ਵੱਡੀ ਤਬਦੀਲੀ ਹੈ ਇੰਡੀਅਨ ਹਿਸਾਬ ਕਿਤਾਬ ਦੇ ਵਿੱਚ, ਔਰ ਮੈਂ ਹੀ ਕਹਾਂਗਾ ਕਿ ਇਹ ਇੱਕ ਅੱਜ ਦੇ ਦਿਨ ਤੱਕ ਤਾਂ ਉੱਥੇ ਮਸਜਿਦਾਂ 'ਚ ਅਜ਼ਾਨ ਦਿੱਤੀ ਜਾ ਸਕਦੀ ਸੀ, ਇਹ ਹੁਣ ਉੱਥੋਂ ਤਬਦੀਲੀ ਸ਼ੁਰੂ ਹੋਈ। ਵੇਖਦੇ ਹੋ ਅੱਗੇ ਤੋਂ ਅੱਗੇ। ਤੁਹਾਨੂੰ ਪਤਾ ਹੈ ਮੋਦੀ ਵੀ ਉੱਥੇ ਮਾਈਨੋਰਿਟੀਜ਼ ਦੇ ਨਾਲ ਜੋ ਕੁਝ ਉਹਨੇ ਕੀਤਾ ਹੋਇਆ ਉਹ ਤਬਾਹੀ ਕਰੀ ਜਾ ਰਿਹਾ। ਇਸੇ ਤਰੀਕੇ ਨਾਲ ਭਾਰਤੀ ਰਿਆਸਤ ਅਸਾਮ ਦੇ ਵਿੱਚ 700 ਤੋਂ ਜ਼ਿਆਦਾ ਮੁਸਲਮਾਨ ਬਸਤੀਆਂ ਦੇ ਮਕਾਨ ਜਿਹੜੇ ਨੇ ਉਹ ਮਸਮਾਰ ਕਰ ਦਿੱਤੇ ਨੇ। ਹੋਰ ਵੀ ਕੀਤੇ ਹੋਣਗੇ ਲੋਕਾਂ ਦੇ, ਲੇਕਿਨ ਜ਼ਿਆਦਾ ਟਾਰਗੇਟ ਉੱਥੇ ਵੀ ਮੁਸਲਮਾਨ ਹੋ ਰਹੇ ਨੇ। ਮੋਦੀ ਦੀ ਜਿਹੜੀ ਪੂਰੀ ਦੀ ਪੂਰੀ ਜਿਹੜੀ ਉਹਦੀ ਹਕੂਮਤ ਹੈ, ਉਹਦਾ ਜਿਹੜਾ ਤਰੀਕਾ ਵਾਰਦਾਤ ਹੈ ਪੂਰੇ ਦਾ ਪੂਰਾ, ਉਹ ਹੈ ਹੀ ਇਹ ਕਿ ਮਾਈਨੋਰਿਟੀਜ਼ ਨੂੰ ਤੁੰਨ ਕੇ ਰੱਖੋ। ਸਭ ਤੋਂ ਜ਼ਿਆਦਾ ਮੁਸਲਮਾਨਾਂ ਦੇ ਉੱਤੇ ਜ਼ੁਲਮ ਹੈ, ਫਿਰ ਸਿੱਖ ਵੀ ਨੇ, ਕ੍ਰਿਸਚੀਅਨ ਵੀ ਨੇ, ਉਹਨਾਂ ਸਾਰਿਆਂ ਦੇ ਉੱਤੇ ਜਿੰਨਾ ਉਹ ਕਰ ਸਕਦੇ ਨੇ ਉਨਾ ਉਹ ਜ਼ੁਲਮ ਜਿਹੜਾ ਉਹ ਕਰੀ ਆਉਂਦੇ ਨੇ। ਅੱਛਾ ਜੀ, ਅਲੀਨਾ ਸ਼ਿਗਰੀ ਸਾਹਿਬਾ ਨੇ ਇੱਕ ਤਬਸਰਾ ਕੀਤਾ, ਬੜੀ ਅੱਛੀ ਜਰਨਲਿਸਟ ਨੇ। ਇਹਨਾਂ ਨੇ ਕਿਹਾ ਕਿ ਹਕੂਮਤ ਦੇ ਇੱਕ ਵਜ਼ੀਰ ਕੋਲੋਂ ਆਫ ਦੀ ਰਿਕਾਰਡ ਪੁੱਛਿਆ ਵੀ ਮੁਲਕ ਤੇ ਚੱਲ ਨਹੀਂ ਰਿਹਾ, ਇਨਵੈਸਟਮੈਂਟ ਵੀ ਨਹੀਂ ਆ ਰਹੀ, ਇਦਾਰੇ ਵੀ ਤਬਾਹ ਹਾਲ ਨੇ, ਆਵਾਮ ਜਿਹੜੀ ਹੈ ਉਹ ਮਈਸ਼ਤ ਦੀ ਜ਼ਬੂੰ ਹਾਲੀ ਦਾ ਸ਼ਿਕਾਰ ਹੈ, ਆਵਾਮ ਵੀ ਅਤੇ ਮੁਲਕ ਵੀ, ਅਤੇ ਇਹ ਮੁਲਕ ਚੱਲੇਗਾ ਕਿਵੇਂ? ਅਤੇ ਉਹ ਵਜ਼ੀਰ ਸਾਹਿਬ ਨੇ ਕਿਹਾ ਵੀ ਮੁਲਕ ਇੱਕੋ ਤਰੀਕੇ ਨਾਲ ਚੱਲ ਸਕਦਾ, ਇਮਰਾਨ ਖਾਨ ਨੂੰ ਜੇਲ੍ਹ ਤੋਂ ਬਾਹਰ ਕੱਢੋ। ਇਹ ਨੂਨ ਦੇ ਵਜ਼ੀਰ ਨੇ ਅਲੀਨਾ ਸ਼ਿਗਰੀ ਸਾਹਿਬਾ ਨੂੰ ਦੱਸਿਆ ਆਫ ਦੀ ਰਿਕਾਰਡ, ਇਮਰਾਨ ਖਾਨ ਨੂੰ ਜੇਲ੍ਹ ਤੋਂ ਬਾਹਰ ਕੱਢੋ, ਹਕੂਮਤ ਉਹਦੇ ਸਪੁਰਦ ਕਰੋ, ਕਿਉਂਕਿ ਆਵਾਮ ਉਹਦੇ ਨਾਲ ਹੈ, ਆਵਾਮ ਔਰ ਉਹ ਰਲ ਕੇ ਹਕੂਮਤ ਚਲਾਉਣ ਔਰ ਮੁਲਕ ਫੇਰ ਹੀ ਅੱਗੇ ਜਾਏਗਾ। ਇਸ ਤਰੀਕੇ ਨਾਲ ਜਿੰਨਾ ਚਿਰ ਇਮਰਾਨ ਖਾਨ ਨੂੰ ਜੇਲ੍ਹ 'ਚ ਰੱਖੋਗੇ ਮੁਲਕ ਅੱਗੇ ਨਹੀਂ ਜਾ ਸਕਦਾ। ਇਹ ਇੱਕ ਨੂਨ ਲੀਗ ਦੇ ਵਜ਼ੀਰ ਨੇ ਅਲੀਨਾ ਸ਼ਿਗਰੀ ਸਾਹਿਬਾ ਨੂੰ ਕਿਹਾ। ਬਾਕੀ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਕੈਪਟਨ ਜਿਹੜੀ ਇਮਾਨ ਦੁਰਾਨੀ ਸਾਹਿਬਾ ਨੇ, ਉਹਨਾਂ ਦਾ ਤੁਸੀਂ ਵੀਡੀਓ ਪੈਗਾਮ ਵੇਖ ਹੀ ਲਿਆ ਹੈ, ਅਤੇ ਉਹਦੇ 'ਤੇ ਜਿੰਨੀ ਕੁ ਤਨਕੀਦ ਹੋਣ ਡਈ ਸੋਸ਼ਲ ਮੀਡੀਆ 'ਤੇ ਤੁਸੀਂ ਉਹ ਵੀ ਵੇਖ ਲਿਆ। ਉਹਨਾਂ ਵੀਡੀਓ ਪੈਗਾਮ 'ਚ ਆਖਿਆ ਸੀ ਕਿ ਫੌਜ ਦੇ ਵਿੱਚ ਖੁਦ ਇਤਸਾਬੀ ਦਾ ਅਮਲ ਬਹੁਤ ਜ਼ਿਆਦਾ ਹੈ, ਵੈਲੀਡੇਸ਼ਨ ਦੀ ਲੋੜ ਨਹੀਂ ਹੈ, ਸਾਨੂੰ ਪਤਾ ਅਸੀਂ ਜੋ ਕਰਦੇ ਹਾਂ ਠੀਕ ਕਰਦੇ ਹਾਂ। ਅਸੀਂ ਇਹ ਨਹੀਂ ਆਂਦੇ ਵੀ ਅਸੀਂ ਸਭ ਕੁਝ ਠੀਕ ਕਰਦੇ ਹਾਂ, ਪਰ ਅਸੀਂ ਸਭ ਕੁਝ ਮੁਲਕੀ ਮਫਾਦ 'ਚ ਕਰਦੇ ਹਾਂ, ਮਤਲਬ ਕਿ ਸਭ ਕੁਝ ਠੀਕ ਹੀ ਕਰਦੇ ਹਾਂ। ਬਹਰਹਾਲ ਉਹਨਾਂ ਦਾ ਪੈਗਾਮ ਕੀ ਆਉਣਾ ਸੀ ਵੀਡੀਓ ਦੇ ਉੱਤੇ ਕਿ ਉੱਥੇ ਜਨਾਬ ਦੜਾ ਦੜ ਹੁਣ ਸੋਸ਼ਲ ਮੀਡੀਆ ਦੇ ਉੱਤੇ ਤਨਕੀਦ ਹੋ ਰਹੀ ਹੈ, ਔਰ ਬਹੁਤ ਜ਼ਿਆਦਾ ਤਨਕੀਦ ਹੋ ਰਹੀ ਹੈ। ਆਖਰੀ ਖਬਰ, ਆਜ਼ਾਦ ਕਸ਼ਮੀਰ 'ਚ ਮਨਸ਼ਿਆਤ ਦੇ ਕੇਸ ਦੇ ਵਿੱਚ ਮੁਲਜ਼ਮ ਨੂੰ ਜ਼ਮਾਨਤ ਦੇਣ ਵਾਲਾ ਸੈਸ਼ਨ ਜੱਜ ਜਿਹੜਾ ਉਹਨੂੰ ਆਜ਼ਾਦ ਕਸ਼ਮੀਰ ਦੀ ਸੁਪਰੀਮ ਕੋਰਟ ਨੇ ਕਮਰਾ ਅਦਾਲਤ ਤੋਂ ਗ੍ਰਿਫਤਾਰ ਕਰਵਾ ਦਿੱਤਾ। ਇਹ ਚੰਗਾ ਕੰਮ ਹੈ, ਅਗਰ ਵਾਕਈ ਗਲਤ ਜ਼ਮਾਨਤ ਦਿੱਤੀ ਹੈ ਤਾਂ ਬਿਲਕੁਲ ਚੰਗਾ ਕੰਮ ਕੀਤਾ, ਲੇਕਿਨ ਅਗਰ ਇਹ ਸਿਆਸੀ ਫੈਸਲਾ ਹੈ ਜਿਹੜਾ ਕਿ ਅਕਸਰ ਹੁੰਦਾ ਹੈ ਤਾਂ ਫਿਰ ਕੀ ਕਿਹਾ ਜਾ ਸਕਦਾ, ਫਿਰ ਇਹਨੂੰ ਮਾੜਾ ਹੀ ਆਖਿਆ ਜਾ ਸਕਦਾ, ਚੰਗਾ ਤਾਂ ਇਹਨੂੰ ਨਹੀਂ ਆਖਿਆ ਜਾ ਸਕਦਾ। ਮੈਨੂੰ ਇੱਥੋਂ ਦਿਓ ਇਜਾਜ਼ਤ, ਰੱਬ ਰੱਖ।